ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਮਕੋਟ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਹਾਂ ਡਾਕਟਰ ਸਾਹਿਬ, ਅੱਜ 10 ਜੁਲਾਈ 2013 27 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਵੀਰ ਗਗਨਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਤੁਹਾਡੇ ਵਿਚਾਰ ਸੁਣ ਕੇ ਮਨ ਨੂੰ ਇੰਨੀ ਤਸੱਲੀ ਮਿਲਦੀ ਹੈ ਕਿ ਕੁਛ ਨਾ ਪੁੱਛੋ। ਡਾਕਟਰ ਸਾਹਿਬ, ਮੈਂ ਅੱਜ ਦੇ ਗਾਇਕਾਂ ਤੋਂ ਬਹੁਤ ਪਰੇਸ਼ਾਨ ਹਾਂ ਜੋ ਪੂਰਾ ਸਾਲ ਗੰਦੇ ਗੀਤ ਗਾ ਕੇ ਤੇ ਫਿਰ ਇੱਕ ਧਾਰਮਿਕ ਕੈਸਟ ਕੱਢ ਦਿੰਦੇ ਹਨ। ਕੀ ਇਹ ਠੀਕ ਹੈ? ਖਾਸ ਕਰਕੇ ਥੋੜੇ ਦਿਨ ਪਹਿਲਾਂ ਮੈਂ ਇੱਕ ਗਾਇਕ ਗੁਰਦਾਸ ਮਾਨ ਨੂੰ ਆਪਣੀ ਮਾਤਾ ਦੇ ਨਾਲ ਫੋਟੋ ਵਿੱਚ ਦੇਖਿਆ। ਉਹਦੀ ਮਾਂ ਨੇ ਗਲ ਵਿੱਚ ਸਿਰਸੇ ਵਾਲੇ ਦੀ ਫੋਟੋ ਪਾਈ ਹੋਈ ਸੀ। ਇਹ ਗਾਇਕ ਉਸ ਸਾਈਂ ਕੋਲ ਜਾਂਦਾ ਰਿਹਾ ਜੋ ਬੀੜੀਆਂ ਪੀਂਦਾ ਸੀ। ਗੁਰੂ ਕਲਗੀਧਰ ਪਿਤਾ ਦਾ ਤਾਂ ਘੋੜਾ ਵੀ ਖੇਤ ਵਿੱਚ ਦੀ ਨਹੀਂ ਲੰਘਿਆ। ਕੀ ਅਸੀਂ ਇਹਨਾਂ ਖੋਤੀ ਸੱਭਿਆਚਾਰ ਦੇ ਰਾਖਿਆਂ ਨੂੰ ਲਗਾਮ ਨਹੀਂ ਲਗਾ ਸਕਦੇ? ਇਹ ਕਹਿੰਦੇ ਨੇ ਸਾਡੀ ਜਿੱਥੇ ਲੱਗੀ ਹੈ ਲੱਗੀ ਰਹਿਣ ਦੇ, ਜੇ ਸਾਡੇ ਨਾਲ ਠੱਗੀ ਹੈ ਠੱਗੀ ਰਹਿਣ ਦੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਰਹਿਣ ਦਿਓ ਲੱਗੀ, ਤੁਹਾਡੀ ਜਿੱਥੇ ਵੀ ਲੱਗੀ ਹੈ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਇੱਕ ਪਾਸੇ ਹੋ ਜਾਓ ਕਿਉਂਕਿ ਖਾਲਸੇ ਨੂੰ ਗਿਣਤੀਆਂ ਮਿਣਤੀਆਂ ਵਿੱਚ ਕੋਈ ਵਿਸ਼ਵਾਸ ਨਹੀਂ। ਖਾਲਸਾ ਇਕੱਲਾ ਹੀ ਬਹੁਤ ਹੈ। ਇਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਤੁਸੀਂ ਆਪਣੇ ਵੱਲੋਂ ਸਭ ਸੰਗਤਾਂ ਨੂੰ ਬੇਨਤੀ ਕਰੋ ਕਿ ਇਹਨਾਂ ਤੋਂ ਦੂਰ ਰਿਹਾ ਜਾਏ। ਇਹ ਕਹਿੰਦੇ ਨੇ ਕਿ ਅਸੀਂ ਸੱਭਿਆਚਾਰ ਬਚਾ ਰਹੇ ਹਾਂ। ਗੁਰਬਾਣੀ ਗੁਰਮੁਖੀ ਵਿੱਚ ਅੰਕਿਤ ਹੈ। ਇਹਨਾਂ ਨੂੰ ਕਹੋ ਕਿ ਗੁਰਬਾਣੀ ਪੜ੍ਹਨ ਲੱਗ ਜਾਣ, ਸੱਭਿਆਚਾਰ ਆਪੇ ਬਚ ਜਾਏਗਾ। ਡਾਕਟਰ ਸਾਹਿਬ, ਇੱਕ ਗੱਲ ਹੋਰ ਮੈਂ ਸੋਚਦਾ ਹਾਂ ਕਿ ਸਾਡੇ ਧਰਮ ਨੂੰ ਹਰ ਪਾਸਿਓਂ ਖਤਰਾ ਹੈ, ਪਰ ਫਿਰ ਵੀ ਮੈਂ ਸੋਚਦਾ ਹਾਂ ਕਿ ਖਤਰਾ ਵੀ ਤਾਂ ਉਸ ਨੂੰ ਹੁੰਦਾ ਜਿਸ ਕੋਲ ਕੁਝ ਹੋਵੇ। ਮੈਂ ਭੁੱਲਣਹਾਰ ਹਾਂ। ਡਾਕਟਰ ਸਾਹਿਬ, ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀਰ ਸਮਝ ਕੇ ਮਾਫ ਕਰ ਦੇਣਾ। ਧੰਨਵਾਦ। ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਗਗਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ ਔਰ ਬੜੇ ਨਿਮਰਤਾ ਭਰਪੂਰ ਅੰਦਾਜ਼ 'ਚ ਉਹਨਾਂ ਨੇ ਬੜਾ ਅਹਿਮ ਇਸ਼ੂ ਜਿਹੜਾ ਹੈ ਉਹ ਸਾਹਮਣੇ ਲਿਆਂਦਾ ਜੀ। ਉਹਨਾਂ ਦੀ ਮੈਂ ਅਖੀਰਲੀ ਗੱਲ ਤੋਂ ਸ਼ੁਰੂ ਕਰਾਂ ਫਿਰ ਉੱਪਰ ਨੂੰ ਆਉਂਦਾ ਜੀ। ਉਹਨਾਂ ਨੇ ਆਪ ਹੀ ਇਹ ਕਨਕਲੂਡ ਕੀਤਾ ਹੈ ਕਿ ਖਤਰਾ ਉਸ ਚੀਜ਼ ਨੂੰ ਹੀ ਹੁੰਦਾ ਹੈ ਜਿਹੜੀ ਕੀਮਤੀ ਹੈ। ਜੀ ਜੀ। ਤੁਸੀਂ ਹੀਰਿਆਂ ਨੂੰ ਸੰਭਾਲਦੇ ਹੋ ਜੀ। ਕੌਡੀਆਂ ਤਾਂ ਰੁਲਦੀਆਂ ਹੁੰਦੀਆਂ ਨੇ, ਕੌਡੀਆਂ ਨੂੰ ਕੋਈ ਡੱਬਿਆਂ 'ਚ ਪਾ ਕੇ ਲੋਕਰਾਂ ਦੇ ਵਿੱਚ ਨਹੀਂ ਰੱਖਦਾ ਜਾਂ ਉਹਨਾਂ ਦੇ ਉੱਤੇ ਪਹਿਰੇ ਨਹੀਂ ਬੈਠਦੇ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜਿਸ ਸੱਭਿਆਚਾਰ ਦੇ ਵਿੱਚ, ਜਿਸ ਕਲਚਰ ਦੇ ਵਿੱਚ ਜਾਂ ਜਿਨ੍ਹਾਂ ਲੋਕਾਂ ਦੇ ਵਿੱਚ ਸਿੱਖ ਧਰਮ ਅੱਜ ਤੋਂ 5.5 ਸਦੀਆਂ ਪਹਿਲਾਂ ਆਇਆ, ਜੀ, ਹਜ਼ਾਰਾਂ ਸਾਲਾਂ ਤੋਂ, 1000 ਸਾਲ ਦੀ ਗੁਲਾਮੀ ਔਰ ਉਸ ਤੋਂ ਪਹਿਲਾਂ ਵੀ, ਉਸ ਦੇ ਵਿੱਚ ਇੱਕ ਡੀਜਨਰੇਸ਼ਨ, ਇੱਕ ਪਤਤਪੁਣਾ, ਇੱਕ ਗਿਰਾਵਟ, ਇੱਕ ਜਿਹੜੀ ਹੈ ਬਹੁਤ ਢੱਠੇਪਨ ਵਾਲੀਆਂ ਜਿਹੜੀਆਂ ਨੇ ਆਦਤਾਂ ਉਸ ਸੱਭਿਆਚਾਰ ਦੇ ਵਿੱਚ ਸਨ। ਜੀ। ਉਹਨਾਂ ਲੋਕਾਂ ਦੇ ਵਿੱਚ ਕੋਈ ਪ੍ਰਾਈਡ ਨਹੀਂ ਸੀ, ਕੋਈ ਉਹਨਾਂ ਦੇ ਵਿੱਚ ਕਿਸੇ ਚੀਜ਼ ਦਾ ਵੀ ਫਖਰ ਨਹੀਂ ਸੀ। ਜੀ। ਕੋਈ ਆਨ ਨਹੀਂ ਸੀ, ਅਣਖ ਨਹੀਂ ਸੀ, ਸੱਚਾਈ ਨਹੀਂ ਸੀ, ਇੱਕ ਰੱਬ ਦੇ ਨਾਲ ਵੀ ਨਹੀਂ ਸੀ ਜੁੜੇ ਹੋਏ। ਜੀ। ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ, ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ। ਜੀ। ਕਿ ਜਿਹੜੀ ਰਿਆਇਆ ਹੈ, ਜਿਹੜੇ ਲੋਕ ਨੇ ਉਹ ਅੰਨੇ ਨੇ, ਨਾ ਉਹਨਾਂ ਦੇ ਕੋਲ ਦੁਨਿਆਵੀ ਗਿਆਨ ਪੱਖੋਂ ਕੁਛ ਸੀ, ਨਾ ਅਧਿਆਤਮ ਸੀ, ਜੀ, ਨਾ ਇਖਲਾਕ ਸੀ ਉਹਨਾਂ ਦੀਆਂ ਵੈਲਿਊਜ਼ ਦੇ ਵਿੱਚ। ਜੀ। ਔਰ ਉਹਨਾਂ ਦੇ ਜਿਹੜੇ ਰਾਹ ਦਸੇਰੇ ਸੀ, ਉਹਨਾਂ ਦੇ ਧਾਰਮਿਕ ਆਗੂ ਜਿਨ੍ਹਾਂ ਦੇ ਵਿੱਚ ਬ੍ਰਾਹਮਣ ਮੁੱਖ ਤੌਰ 'ਤੇ, ਕਿਉਂਕਿ ਵਰਨ ਆਸ਼ਰਮ ਜ਼ਾਤ ਪਾਤ ਦੇ ਨਾਲ ਉਹਨਾਂ ਨੇ ਹੀ ਸਾਰਾ ਕੰਟਰੋਲ ਲਿਆ। ਜੀ। ਉਹਨਾਂ ਨੇ ਤਾਂ ਇਹੋ ਜਿਹੇ ਸ਼ਲੋਕ ਘੜੇ ਹੋਏ ਸੀ, ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਜੀ। ਤੇ ਲੋਕ ਉਹਨਾਂ ਦੇ ਤੰਦੂਆ ਜਾਲ ਦੇ ਵਿੱਚ ਇਸ ਕਿਸਮ ਨਾਲ ਫਸੇ ਹੋਏ ਸੀ ਔਰ ਅੱਜ ਤੱਕ ਵੀ ਫਸੇ ਹੋਏ ਨੇ ਕਿ ਉਹ ਤਾਂ ਚੈਲੰਜ ਨਹੀਂ ਸੀ ਕਰ ਸਕਦੇ, ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਸੀ ਦੇਖ ਸਕਦੇ, ਵਿੱਦਿਆ ਤੋਂ ਮਹਿਰੂਮ ਸੀ। ਜ਼ਾਤ ਪਾਤੀ ਸਿਸਟਮ ਦੇ ਥੱਲੇ ਵਿੱਦਿਆ ਦੇਣ ਦਾ ਹੱਕ ਬ੍ਰਾਹਮਣ ਨੇ ਲਿਆ ਔਰ ਜਿਹੜਾ ਇੱਕ ਵੱਡਾ ਤਬਕਾ ਜਿਨ੍ਹਾਂ ਦੇ ਵਿੱਚ ਅਖੌਤੀ ਸ਼ੂਦਰ ਔਰ ਔਰਤ ਜ਼ਾਤ, ਇਹਨਾਂ ਸਾਰਿਆਂ ਨੂੰ ਵਿੱਦਿਆ ਤੋਂ ਮਹਿਰੂਮ ਕਰ ਦਿੱਤਾ। ਜੀ। ਸੋ ਉਹ ਆਲਰੇਡੀ ਇੱਕ ਗਿਆ ਗੁਜ਼ਰਿਆ ਸਮਾਜ ਸੀ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਆ ਕੇ ਪਹਿਲੇ ਸੁਨੇਹੇ ਦੇ ਨਾਲ, ਜਿਹੜਾ ਇੱਕ ਰੱਬ ਦੇ ਨਾਲ ਜੋੜਨ ਦੀ ਗੱਲ ਸੀ, ਜੀ, ਕਿਰਤ ਦੀ ਗੱਲ ਸੀ,
ਮਨੁੱਖੀ ਕਦਰਾਂ ਕੀਮਤਾਂ, ਮਨੁੱਖੀ ਹੱਕਾਂ ਦੀ ਗੱਲ, ਤੇ ਫਿਰ ਅਸੀਂ ਦੇਖਦੇ ਹਾਂ ਕਿ 10 ਜਾਮਿਆਂ 'ਚ 10 ਗੁਰੂ ਸਾਹਿਬਾਨ ਨੇ ਉਸ ਸੱਭਿਆਚਾਰ ਦੇ ਅੰਦਰ ਇੱਕ ਇਖਲਾਕੀ ਇਨਸਾਨ ਪੈਦਾ ਕੀਤਾ, ਜਿਹੜਾ ਆਤਮਿਕ ਪੱਖੋਂ ਰੱਬ ਦੇ ਨਾਲ ਜੁੜਿਆ ਹੋਇਆ ਸੀ, ਕਿਰਤ ਦੇ ਵਿੱਚ ਜਿਹਦਾ ਵਿਸ਼ਵਾਸ ਸੀ, ਦਿਮਾਗੀ ਤੌਰ ਦੇ ਉੱਤੇ ਉਹਦੇ 'ਚ ਕੋਈ ਭੇਦਭਾਵ ਨਹੀਂ ਸੀ, ਜਿਸ ਵਿਚਾਰਧਾਰਾ ਦੇ ਵਿੱਚ ਔਰਤ ਨੂੰ ਬਰਾਬਰੀ ਦਾ ਹੱਕ ਸੀ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਉਪਦੇਸ਼ 4 ਵਰਨਾ ਕੋ ਸਾਂਝਾ। ਗੁਰੂ ਨਾਨਕ ਸਾਹਿਬ ਦਾ ਜਿਹੜਾ ਸੁਨੇਹਾ ਹੈ ਉਹ ਸਾਰਿਆਂ ਦੇ ਲਈ ਸੀ, ਸੋ ਕੋਈ ਊਚ ਨੀਚ ਨਹੀਂ ਸੀ। ਨਾ ਕੋ ਹਿੰਦੂ ਨਾ ਮੁਸਲਮਾਨ ਦੇ ਨਾਲ ਮਜ਼ਹਬ ਦੀ ਵਿਥ ਵੀ ਮਿਟਾ ਦਿੱਤੀ ਸੀ। ਕੋਈ ਕਿਸੇ ਨੂੰ ਆਪਣੇ ਵੱਲ ਖਿੱਚਣ ਦੇ ਲਈ ਕੋਈ ਲੋਭ ਲਾਲਚ ਦੀ ਲਾਈਨ ਨਹੀਂ ਸੀ। ਹਿੰਦੂ ਨੂੰ ਇਹ ਸਮਝਾਇਆ ਕਿ ਭਾਈ ਤੂੰ ਸੱਚਾ ਹਿੰਦੂ ਬਣ, ਜੇ ਜਨੇਊ ਪਾਇਆ, ਜਨੇਊ ਪਾਉਣਾ, ਤਾਂ ਉਸ ਨੂੰ ਦੱਸਿਆ ਕਿ ਬਈ ਦਇਆ, ਸੰਤੋਖ, ਜਤ ਤੇ ਸੱਤ, ਇਹ ਜਿਹੜੇ ਗੁਣ ਨੇ ਤਾਂ ਤੇਰੇ 'ਚ ਹੈ ਨਹੀਂ। ਤੇ ਜੇ ਇਹ ਨਹੀਂ ਨੇ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘਤ ਹੈ ਬ੍ਰਾਹਮਣ, ਤੇਰੇ ਕੋਲ ਜੇ ਇਹ ਜਨੇਊ ਹੈ ਜਿਹੜਾ ਮਨ ਦੇ ਉੱਤੇ ਕਾਬੂ ਪਾਉਣ ਦੀ ਗੱਲ ਹੈ, ਦਇਆ ਦਿੰਦਾ ਹੈ, ਸੰਤੋਖ ਦਿੰਦਾ, ਫਿਰ ਮੈਨੂੰ ਪਾ, ਨਹੀਂ ਤਾਂ ਮੈਂ ਇਹਨੂੰ ਨਹੀਂ ਪਾਉਣਾ। ਜੇ ਗੁਰੂ ਨਾਨਕ ਸਾਹਿਬ ਨੇ, ਬੇਸ਼ੱਕ ਇਸਲਾਮ ਲਗਭਗ 5-6 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਆ ਚੁੱਕਾ ਸੀ, ਜਿਸ ਦੇ ਇੱਕ ਰੱਬ ਦੇ ਵਿੱਚ ਯਕੀਨ ਔਰ ਜਮਾਤ ਦਾ ਕਾਨਸੈਪਟ ਸੀ, ਪਰ ਸਮਾਂ ਪਾ ਕੇ ਮੁੱਲਾ ਔਰ ਕਾਜ਼ੀ ਇਸ ਕਦਰ ਮਜ਼ਬੂਤ ਹੋ ਗਏ ਸੀ ਕਿ ਉਹਨਾਂ ਦੇ ਵਿੱਚ ਵੀ ਡੀਜਨਰੇਸ਼ਨ ਸੀ। ਜੇ ਉਹਨਾਂ ਨੇ ਕਾਜ਼ੀਆਂ ਦੀ ਗੱਲ ਕੀਤੀ, ਕਾਜ਼ੀ ਹੋਏ, ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਔਰ ਉਹਨਾਂ ਨੇ ਜੇ ਇੱਕ ਜਿਹੜਾ ਬਹੁਤ ਆਪਣੇ ਆਪ ਨੂੰ ਮੋਮਨ ਕਹਿੰਦਾ ਪਰ ਉਹਦੇ ਜੀਵਨ ਦੇ ਅੰਦਰ ਸੱਚਾਈ ਨਹੀਂ ਹੈ, ਉਹਨੂੰ ਗੁਰੂ ਸਾਹਿਬ ਨੇ ਉਹਨਾਂ 5 ਨਮਾਜ਼ਾਂ ਦੇ ਆਧਾਰ ਦੇ ਉੱਤੇ ਦੱਸਿਆ ਕਿ ਬਈ ਤੂੰ ਕਿਹੜੇ ਪਾਸੇ ਦਾ ਮੁਸਲਮਾਨ ਹੈ। 5 ਨਮਾਜ਼ਾਂ ਵਕਤ 5, ਪੰਜਾ ਪੰਜੇ 9, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, 5ਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਕਿ ਭਾਈ ਤੂੰ ਮੁਸਲਮਾਨ ਤਾਂ ਆਪਣੇ ਆਪ ਨੂੰ ਕਹਾਉਂਦਾ ਹੈ, 5 ਵੇਲੇ ਦਾ ਨਮਾਜ਼ੀ ਵੀ ਹੈ, ਕੀ ਤੇਰੇ ਜੀਵਨ ਦੇ ਵਿੱਚ ਸੱਚ ਹੈ? ਪਹਿਲਾ ਸੱਚ ਹਲਾਲ ਦੋਏ, ਤੇਰੀ ਕਮਾਈ ਜਿਹੜੀ ਹੈ ਉਹ ਨੇਕ ਹੈ, ਹੱਕ ਹਲਾਲ ਦੀ ਕਮਾਈ ਹੈ? ਕੀ ਤੇਰਾ ਜਿਹੜਾ ਦਿਨ ਹੈ ਉਹ ਰੱਬ ਦੀ ਸਿਫਤ ਸਲਾਹ 'ਚ ਗੁਜ਼ਰਦਾ? ਕੀ ਤੇਰੀ ਨੀਅਤ ਸਾਫ਼ ਹੈ? ਤੇ ਜਿਹੜੀ ਤੇਰੀ ਕਰਨੀ ਹੈ, ਤੂੰ ਕਲਮਾ ਤਾਂ ਪੜ੍ਹ ਲਿਆ, ਕਲਮਾ ਪੜ੍ਹ ਕੇ ਮੁਸਲਮਾਨ ਹੋ ਗਿਆ, ਪਰ ਅਸਲੀ ਕਲਮਾ ਤਾਂ ਤੇਰੀ ਕਰਨੀ ਹੈ, ਤੇਰੇ ਐਕਸ਼ਨ ਨੇ। ਜੇ ਤੂੰ ਇਹ ਗੁਣ ਧਾਰਦਾ ਤੇ ਤੂੰ ਨਮਾਜ਼ੀ ਹੈ 5 ਵਕਤ ਦਾ, ਫਿਰ ਤੂੰ ਮੁਸਲਮਾਨ ਕਹਾਉਣ ਦਾ ਹੱਕ ਰੱਖਦਾ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਇਸ ਕਿਸਮ ਦਾ ਇੱਕ ਆਦਰਸ਼ ਸਮਾਜ ਸਿੱਖ ਵਿਚਾਰਧਾਰਾ ਦੇ ਨਾਲ ਸਿਰਜਿਆ ਗਿਆ, ਫਿਰ ਇਹਨਾਂ ਅਣਖ ਵਾਲਿਆਂ ਨੇ ਧਰਤੀ ਦੇ ਖਮੀਰ ਨੂੰ ਬਦਲਿਆ। ਧਰਤੀ ਦੇ ਵਿੱਚ ਇਮਾਨਦਾਰੀ, ਕਿਰਤ, ਇਹ ਵਡਿਆਏ ਗਏ। ਭਾਈ ਲਾਲੋ ਦੇ ਘਰ ਗੁਰੂ ਨਾਨਕ ਦਾ ਜਾਣਾ ਮਲਕ ਭਾਗੋ ਜਾਂ ਅਮੀਰ ਸ਼੍ਰੇਣੀ ਨੂੰ ਇਹ ਸੁਨੇਹਾ ਸੀ ਕਿ ਭਾਈ ਇੱਥੇ ਜਿਹੜੀ ਲਾਲੋ ਦੀ ਕਮਾਈ ਹੈ ਇਹ ਦੁੱਧ ਹੈ, ਤੇ ਆ ਜਿਹੜੀ ਬੇਈਮਾਨੀ ਦੇ ਨਾਲ ਮਾਲ ਪੂੜੇ ਵੀ ਤੁਸੀਂ ਖਾਂਦੇ ਹੋ ਇਹ ਖੂਨ ਹੈ। ਸੋ ਇੱਥੋਂ ਗੱਲ ਸ਼ੁਰੂ ਹੋਈ। ਤਾਂ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਇਸ ਕੌਮ ਨੇ ਉਸ ਧਰਤੀ ਦੇ ਉੱਤੇ ਇਨਸਾਫ ਦਿੱਤਾ ਹੈ, ਜ਼ੁਲਮ ਦਾ ਨਾਸ ਕੀਤਾ ਹੈ। ਜੇ ਕਰੈਕਟਰ ਦੀ ਗੱਲ ਸੀ, ਆਚਰਣ ਦੀ, ਅਖਲਾਕ ਦੀ, ਕਿ ਇਹ ਚੱਤੇ ਪੈਰ ਬਾਣੀ ਪੜ੍ਹਨ ਵਾਲੇ, ਜੇ ਫਰੂਕ ਸਿਆਰ ਨੇ, ਬਾਬਾ ਬੰਦਾ ਸਿੰਘ ਬਹਾਦਰ ਦੂਸਰਿਆਂ ਨੂੰ ਫੜਿਆ, ਦਿੱਲੀ ਦੀਆਂ ਗਲੀਆਂ 'ਚ ਨੇ, ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥਕੜੀਆਂ ਨੇ, ਤੇ ਬੇੜੀਆਂ ਤੇ ਹੱਥਕੜੀਆਂ ਵਜਾ ਕੇ ਉਹ ਬਾਣੀ ਪੜ੍ਹਦੇ ਜਾਂਦੇ ਨੇ। ਲੋਕ ਵੱਟੇ ਮਾਰ ਰਹੇ ਨੇ, ਹੋਰ ਉਹਨਾਂ ਨੂੰ ਜ਼ਲੀਲ ਕਰਨ ਵਾਲੀਆਂ ਗੱਲਾਂ ਕਰ ਰਹੇ ਨੇ, ਪਰ ਉਹਨਾਂ ਦਾ ਈਮਾਨ ਕਾਇਮ ਹੈ। ਉਹਨਾਂ ਦੇ ਮੁਖਾਰਬਿਨ 'ਚੋਂ ਬਾਣੀ ਤੋਂ ਬਿਨਾਂ ਕੋਈ ਹੈ ਨਹੀਂ, ਤੇ ਉਹਨਾਂ ਦਾ ਕਰੈਕਟਰ ਇੰਨਾ ਉੱਚਾ ਹੈ ਕਿ ਜੇ ਜੰਗਾਂ ਦੇ ਵਿੱਚ ਦੁਸ਼ਮਣ ਦੀਆਂ ਔਰਤਾਂ ਵੀ ਉਹਨਾਂ ਦੇ ਕੰਟਰੋਲ 'ਚ ਆ ਜਾਂਦੀਆਂ ਨੇ, ਤੇ ਉਹਨਾਂ ਨੂੰ ਬਾਇਜ਼ਤ ਉਹ ਸ਼ਗਨ ਦੇ ਕੇ ਕਿ ਸਾਡੀਆਂ ਭੈਣਾਂ ਨੇ, ਦੁਸ਼ਮਣ ਦੇ ਖੈਮੇ 'ਚ ਪਹੁੰਚਾਉਂਦੇ ਨੇ। ਹੁਣ ਇਹ ਮੈਂ ਇੰਨਾ ਵਕਤ ਇਸ ਲਈ ਲਿਆ ਹੈ ਡਿਸਕ੍ਰਾਈਬ ਕਰਨ ਦੇ ਲਈ ਵੀ ਜਿਨ੍ਹਾਂ ਦੇ ਪ੍ਰਭਾਵ ਥੱਲੇ ਜਾਂ ਜਿਨ੍ਹਾਂ ਦਾ ਸਾਥ ਅਸੀਂ 1947 'ਚ ਪੱਕੇ ਤੌਰ ਤੇ ਕਬੂਲਿਆ। ਅੰਗਰੇਜ਼ ਆਏ 100 ਸਾਲ, 98 ਸਾਲ ਪੰਜਾਬ 'ਚ ਰਹੇ, ਪਰ ਉਹਦੇ 'ਚ ਇਹ ਤਾਂ ਆਇਆ ਕਿ ਮਰਸਨਰੀ ਕਰੈਕਟਰ ਇੱਕ ਗਾਇਆ, ਅੰਗਰੇਜ਼ਾਂ ਦੀ ਗੁਲਾਮੀ ਕਬੂਲਣ ਦੀ ਗੱਲ ਕਿਤੇ ਨਾ ਕਿਤੇ ਆਈ, ਨੌਕਰੀਆਂ ਆਈਆਂ, ਪਰ ਕਰੈਕਟਰ ਨਹੀਂ ਟੁੱਟਾ, ਅਖਲਾਕ ਨਹੀਂ ਟੁੱਟਾ। ਅੱਜ 66 ਸਾਲ ਤੋਂ ਜਿਨ੍ਹਾਂ ਦੇ ਨਾਲ ਅਸੀਂ ਲੱਗ ਗਏ, ਜਿਨ੍ਹਾਂ ਨਾਲ ਅਸੀਂ ਆਪਣੀ ਕਿਸਮਤ ਜੋੜ ਲਈ, ਇਹਨਾਂ ਦਾ ਤਾਂ ਆਪਣਾ ਕੋਈ ਹੈ ਹੀ ਨਹੀਂ ਸੀ, ਨਾ ਅਖਲਾਕ ਸੀ,
ਨਾ ਸੱਭਿਆਚਾਰ ਸੀ, ਨਾ ਇਹਨਾਂ ਦਾ ਕੋਈ ਪ੍ਰਾਈਡ ਸੀ, ਨਾ ਇਹਨਾਂ ਦਾ ਕੋਈ ਫਖਰ ਸੀ ਜੀ। ਸੋ ਨਤੀਜਾ ਕੀ ਹੋਇਆ ਵੀ ਇਹ ਸਾਨੂੰ ਅੱਜ ਉਸ ਲੈਵਲ ਤੱਕ ਖਿੱਚ ਕੇ ਲੈ ਗਏ ਨੇ ਜੀ। ਔਰ ਜਿਹੜੀ ਗੱਲ, ਕਿਉਂਕਿ ਸਿੱਖੀ ਕੀਮਤੀ ਸੀ, ਸਾਨੂੰ ਇਸ ਲਈ ਮਹਿਸੂਸ ਹੁੰਦਾ ਹੈ ਨਿੱਕੀ ਨਿੱਕੀ ਜਦੋਂ ਅਸੀਂ ਤਬਦੀਲੀ ਜਾਂ ਗਿਰਾਵਟ ਦੇਖਦੇ ਹਾਂ ਦੁਨੀਆ ਭਰ 'ਚ ਬੈਠੇ, ਉਹਨਾਂ ਨੂੰ ਲੱਗਦਾ ਕਦੇ ਦੇਖਿਆ ਕਿ ਹਿੰਦੂ ਸਮਾਜ ਨਾਲ ਸੰਬੰਧਿਤ ਚਿੰਤਕ ਜਾਂ ਲੋਕਾਂ ਨੇ ਕਦੇ ਇਸ ਕਿਸਮ ਦਾ ਦਿੱਤਾ ਹੋਏ ਕਿ ਜੀ ਉਹ ਜਾ ਰਿਹਾ ਕਿਤੇ ਨੂੰ ਜੀ। ਉਹਨਾਂ ਲਈ ਤਾਂ ਪੁਨਰ ਜਾਗਰਤੀ ਹੈ, ਕਿਉਂਕਿ ਇਖਲਾਕ ਜਾਂ ਸੱਚਾਈ ਇਹ ਤਾਂ ਉਹਨਾਂ ਦਾ ਆਧਾਰ ਨਹੀਂ ਸੀ ਜੀ। ਗੁਰਬਾਣੀ ਵਾਂਗ ਆਮ ਜ਼ਬਾਨ ਦੇ ਵਿੱਚ ਰੱਬ ਦੀ ਉਸਤਤ ਦੀ ਗੱਲ ਨਹੀਂ ਸੀ, ਉਹ ਤਾਂ ਪ੍ਰਿਵਿਲੇਜ ਹੈ ਬ੍ਰਾਹਮਣਾਂ ਦਾ, ਉਦੋਂ ਵੀ ਬ੍ਰਾਹਮਣਾਂ ਕੋਲ ਸੀ, ਅੱਜ ਵੀ ਬ੍ਰਾਹਮਣਾਂ ਕੋਲ ਹੈ। ਜੀ ਜੀ। ਪੋਲੀਟੀਕਲ ਪਾਵਰ ਜਿਹੜੀ ਹੈ ਉਦੋਂ ਵੀ ਇੱਕ ਢੰਗ ਨਾਲ ਜਿਹੜਾ ਮੁਗਲਾਂ ਦੇ ਥੱਲੇ ਵੀ ਬ੍ਰਾਹਮਣ ਹਿੰਦੂ ਸਮਾਜ ਡੋਮੀਨੇਟ ਕਰਦੇ ਸੀ, ਅੱਜ ਸਿੱਧੇ ਤੌਰ ਦੇ ਉੱਤੇ ਉਹਨਾਂ ਦੀ ਹਕੂਮਤ ਹੈ। ਸੋ ਉਹਨਾਂ ਨੂੰ ਤਾਂ ਚੀਕਾਂ ਮਾਰਨ ਦੀ ਲੋੜ ਨਹੀਂ ਹੈ, ਕਿਉਂਕਿ ਉਹਨਾਂ ਦਾ ਤਾਂ ਪਹਿਲਾਂ ਹੀ ਕੁਝ ਨਹੀਂ ਹੈ, ਉਹਨਾਂ ਦੀ ਤਾਂ ਪਹਿਲਾਂ ਹੀ ਇੱਕ ਡੀਜਨਰੇਸ਼ਨ ਜਿਹੜੀ ਹੈ ਉਹ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਸੀ, ਉਹਨਾਂ ਨੇ ਐਕਸੈਪਟ ਕਰ ਲਿਆ। ਸੋ ਇਹ ਬਿਲਕੁਲ ਇਹਨਾਂ ਨੇ ਠੀਕ ਕਿਹਾ ਵੀ ਅਸੀਂ ਕਿਉਂਕਿ ਕੀਮਤੀ ਸੀ, ਇਸ ਮਨੁੱਖ ਨੂੰ ਘੜਨ 'ਚ ਲਗਭਗ 230-32 ਸਾਲ ਗੁਰੂ ਸਾਹਿਬਾਨ ਨੇ ਲਾਏ ਔਰ ਸਾਡਾ ਇਤਿਹਾਸ ਹੈ ਮਾਣਮੱਤਾ, ਅਤੇ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਅੱਜ ਸਾਡੇ ਉਸ ਕਲਚਰ ਜਾਂ ਸੱਭਿਆਚਾਰ 'ਚ ਜਿੱਥੇ ਜਿਵੇਂ ਭਾਈ ਗੁਰਦਾਸ ਯਾਦ ਕਰਵਾਉਂਦੇ ਨੇ ਕਿ ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਸਾਡੇ ਰਿਸ਼ਤਿਆਂ ਦੀ ਇਹ ਡੈਫੀਨੇਸ਼ਨ ਹੈ ਜੀ। ਮਾਂ ਹੈ, ਭੈਣ ਹੈ ਤੇ ਛੋਟੀ ਬੱਚੀ ਹੈ, ਉਸ ਅੱਖ ਦੇ ਵਿੱਚ ਉਸ ਮਨ ਦੇ ਵਿੱਚ ਕੋਈ ਵਕਾਰ ਹੀ ਨਹੀਂ ਆਏਗਾ ਜਿਹੜਾ ਇਸ ਗੱਲ ਨੂੰ ਦੇਖੇਗਾ। ਔਰ ਔਰਤ ਦੇ ਲਈ ਸ਼ਰਮ, ਹਿਆ, ਲੱਜਾ ਇਹ ਉਸ ਦੇ ਗਹਿਣੇ ਨੇ ਜੀ। ਔਰ ਇਸ ਤਰੀਕੇ ਨਾਲ ਇਹ ਸਮਾਜ ਰੇਜ਼ ਹੋਇਆ ਜਾਂ ਸਾਡੀਆਂ ਵੈਲਿਊਜ਼ ਨੇ। ਹੁਣ ਇਹ ਜਿਹੜਾ ਲੱਚਰ ਗਾਇਕੀ ਜਿਹਦੇ ਵੱਲ ਇਹਨਾਂ ਨੇ ਇਸ਼ਾਰਾ ਕੀਤਾ ਕਿ ਵੀ ਇਹ ਸਾਰਾ ਸਾਲ ਗੰਦੇ ਗੀਤ ਗਾਉਂਦੇ ਨੇ ਜੀ, ਫਿਰ ਇਹਨਾਂ ਨੂੰ ਕਿਤੇ ਨਾ ਕਿਤੇ ਇੱਕ ਅੱਧਾ ਧਾਰਮਿਕ ਗੀਤ ਦੀ ਕੈਸਟ ਕੱਢ ਕੇ ਉਹ ਸਮਝਦੇ ਨੇ, ਔਰ ਜਦੋਂ ਉੱਥੇ ਆਪਣੇ ਗਾ ਕੇ ਗੰਦ ਉਹਨਾਂ ਦੇ ਪੈਸੇ ਪੂਸੇ ਥੁੜ ਜਾਂਦੇ ਨੇ, ਫਿਰ ਬਾਹਰ ਨੂੰ ਆ ਜਾਂਦੇ ਨੇ ਜੀ, ਤੇ ਬਾਹਰ ਆ ਕੇ ਫਿਰ ਬਾਹਰਲਿਆਂ ਨੂੰ ਉਹ ਸੁਣਾਉਣਗੇ ਕਿ ਮਿੱਟੀ ਆਵਾਜ਼ਾਂ ਮਾਰਦੀ ਕਿ ਵੀ ਉਹਨਾਂ ਵਿਚਲਾ ਜਿਹੜਾ ਧਰਤੀ ਦਾ ਮੋਹ ਹੈ ਉਹਨੂੰ ਜਗਾ ਕੇ ਔਰ ਇਸ ਕਿਸਮ ਦੇ ਪੈਸੇ ਇਕੱਠੇ ਕਰਕੇ ਫਿਰ ਚਲੇ ਜਾਂਦੇ ਨੇ ਜੀ। ਔਰ ਜੇ ਅਸੀਂ ਇਸ ਨੂੰ ਇਸ ਕਿਰਦਾਰ ਦੇ ਨਾਲ ਦੇਖੀਏ ਕਿ ਜੁਝਾਰੂ ਲਹਿਰ ਦੇ ਵੇਲੇ ਜੀ ਕਿਵੇਂ ਇਸ ਕਲਾਸ ਨੂੰ ਬਿਲਟ ਕੀਤਾ, ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਂ ਥੱਲੇ ਪੁਲਿਸ ਦੇ SSP DIG ਲੈਵਲ ਦੇ ਅਫਸਰ ਜਿਹੜੇ ਨੇ ਉਹ ਪ੍ਰਿਜ਼ਾਈਡ ਕਰਦੇ ਸੀ ਸਮਾਗਮਾਂ ਤੇ। ਲਹਿਰ ਦੇ ਵੇਲੇ ਤਾਂ ਲੁਧਿਆਣਾ ਖਾਲੀ ਹੋ ਗਿਆ ਸੀ, ਜਿਹੜੇ ਉੱਥੇ ਚੁਬਾਰਿਆਂ ਤੇ ਬੈਠੇ ਨੇ ਇਸ ਕਿਸਮ ਦੀ ਲੱਚਰ ਗਾਇਕੀ ਦਾ ਹੈੱਡਕੁਆਟਰ ਉਹ ਬਣਿਆ ਹੋਇਆ ਜੀ ਜੀ, ਉਹ ਭੱਜ ਗਏ ਸੀ ਸਾਰੇ। ਲੇਕਿਨ ਪੁਲਿਸ ਨੇ ਯਕੀਨੀ ਬਣਾਇਆ, ਜਿੱਥੇ ਉਹਨਾਂ ਨੇ ਨਸ਼ੇ ਪੰਜਾਬ ਦੇ ਵਿੱਚ ਸੁੱਟੇ ਜੀ, ਉੱਥੇ ਯਕੀਨੀ ਬਣਾਇਆ ਕਿ ਜਿਹੜਾ ਲੱਚਰ ਸੱਭਿਆਚਾਰ ਹੈ, ਲੱਚਰ ਗਾਇਕੀ ਹੈ, ਇਸ ਨੂੰ ਉਹਨਾਂ ਨੇ ਐਨਕਰੇਜ ਕੀਤਾ। ਪੁਲਿਸ ਦੀ ਪੂਰੀ ਸਰਪ੍ਰਸਤੀ ਦਿੱਤੀ, ਵੱਡੇ ਪੈਮਾਨੇ ਤੇ ਉਸ ਜ਼ਮਾਨੇ 'ਚ ਆਡੀਓ ਕੈਸਟਸ ਦਾ ਜਿਹੜਾ ਹੈ ਉਹ ਉਹਨਾਂ ਤੋਂ ਰਿਲੀਜ਼ ਕਰਵਾਏ। ਨਤੀਜੇ ਦੇ ਤੌਰ ਤੇ ਅਸੀਂ ਅੱਜ ਦੇਖਦੇ ਕਿ ਇਹ ਜਿਹੜਾ ਪਾਰਟ ਹੈ ਕੋਈ ਇੱਕ ਤੱਕ ਮਹਿਦੂਦ ਨਹੀਂ ਹੈ, ਔਰ ਨਤੀਜਾ ਕਿਉਂਕਿ ਉਹਦੇ 'ਚ ਪੈਸਾ ਆ ਗਿਆ ਜੀ, ਜਦੋਂ ਗਾਇਕੀ ਔਰ ਦੂਜਾ ਔਰ ਪੈਸੇ ਦੀ ਬਦੌਲਤ ਹੈ ਕਿ ਜਿਹੜੇ ਈਵਨ ਕੀਰਤਨੀ ਪਰਿਵਾਰਾਂ ਨਾਲ ਸੰਬੰਧਿਤ ਵੀ ਸੀ, ਜਿਵੇਂ ਦਲੇਰ ਮਹਿੰਦੀ ਹੈ, ਇਹਦਾ ਪਿਤਾ ਉੱਥੇ ਪਟਨਾ ਸਾਹਿਬ ਤਖਤ ਸਾਹਿਬ ਕੀਰਤਨ ਕਰਦਾ ਰਿਹਾ, ਇਹ ਵੀ ਨਾਲ ਜਿਹੜਾ ਉਹ ਜੋੜੀ ਵਜਾਉਂਦਾ ਰਿਹਾ ਜੀ। ਹੁਣ ਇਹ ਸਾਰਾ ਜਿਹੜੀ ਕਲਾਸ ਹੈ ਔਰ ਅੱਜ ਵੀ, ਔਰ ਇਹਦਾ ਅਨਫੋਰਚੂਨੇਟ ਪਾਰਟ ਇਹ ਹੈ ਵੀ ਕੁਝ ਰਾਗੀਆਂ ਨੇ ਵੀ ਦੇਖੋ ਦੇਖੀ ਗੀਤਾਂ ਵਰਗੇ, ਫਿਲਮੀ ਗੀਤਾਂ ਵਰਗੇ ਗੀਤ ਗਾਏ ਕਿ ਜੀ ਉਹਦੇ ਨਾਲ ਉਹਨਾਂ ਦੀਆਂ ਕੈਸਟਾਂ ਵਿਕਣਗੀਆਂ ਜੀ। ਸੋ ਜਿਹਦਾ ਜ਼ਿਕਰ ਇਹਨਾਂ ਨੇ ਗੁਰਦਾਸ ਮਾਨ ਦਾ ਕੀਤਾ ਹੈ ਕਿ ਉਹਦੀ ਮਾਂ ਨੇ ਸਿਰਸੇ ਵਾਲੇ ਦਾ ਲੋਕਟ ਪਾਇਆ ਹੋਇਆ ਹੈ, ਜਾਂ ਆਪ ਉਹ ਨਕੋਦਰ ਦੇ ਨੇੜੇ ਕਿਸੇ ਪੀਰ ਦੀ ਮਜ਼ਾਰ ਤੇ ਜਾਂਦਾ ਹੈ ਹੁੱਕਾ ਪੀਣ ਵਾਲੇ ਜਾਂ ਸਿਗਰਟਾਂ ਪੀਣ ਵਾਲੇ। ਦੇਖੋ ਇਹਨਾਂ ਦਾ ਤਾਂ ਜਿਹੜਾ ਬੰਦਾ ਸਿੱਖੀ ਤੋਂ ਪਤਤ ਹੋ ਜਾਂਦਾ ਹੈ ਜੀ, ਜਿਸ ਦਾ ਈਮਾਨ ਧਰਮ ਤੇ ਨਹੀਂ ਰਹਿੰਦਾ, ਉਹਨਾਂ ਦਾ ਈਮਾਨ ਤਾਂ ਪੈਸਾ ਬਣ ਜਾਂਦਾ, ਉਹਦੇ ਲਈ ਉਹ ਮਾਤਾ ਦੀਆਂ ਭੇਟਾਂ ਵੀ ਗਾਉਂਦਾ। ਕੋਈ ਵੀ ਉਹਦਾ ਪ੍ਰੋਗਰਾਮ ਐਸਾ ਨਹੀਂ ਹੈ ਜਿਹੜਾ ਕਿ ਉਹ ਦੇਵੀ ਦੀ ਉਸਤਤ ਦੇ ਨਾਲ ਨਾ ਸ਼ੁਰੂ ਕਰਦਾ ਹੋਏ। ਜੇ ਸਿੱਖ ਬੈਠੇ ਨੇ ਇੱਕ ਅੱਧਾ ਸ਼ਬਦ ਵੀ ਪੜ੍ਹ ਦਿੰਦਾ ਹੈ, ਕੋਈ ਹੋਰ ਬੈਠਾ ਕਵਾਲੀਆਂ ਤੋਂ ਗਾਉਂਦਾ ਹੀ ਗਾਉਂਦਾ। ਮਜ਼ਾਰ ਤਾਂ ਇਹਨਾਂ ਨੇ ਲੱਭੇ ਨੇ, ਇਹਨੇ ਵੀ ਹੰਸਰਾਜ ਹੰਸ, ਇਹ ਸਾਰੇ ਜਿਹੜੇ ਨੇ ਇਹ ਉਹਨਾਂ ਨੇ ਲੱਭੇ ਨੇ। ਇਹਨਾਂ ਨੂੰ ਜਾ ਕੇ ਕਿਤੇ ਬੁਢਾਪੇ 'ਚ ਬਹਿ ਜਾਣਗੇ, ਉੱਥੇ ਮਜੌਰ ਬਣ ਜਾਣਗੇ, ਮੋਰ ਦੇ ਖੰਭ ਰੱਖ ਕੇ ਲੋਕਾਂ ਦੇ ਸਿਰਾਂ 'ਚੋਂ ਖੰਭ ਮਾਰਨਗੇ, ਪੈਸੇ ਫਿਰ ਇਕੱਠੇ ਕਰਨਗੇ। ਸੋ ਕੋਈ ਸੱਭਿਆਚਾਰ ਜਾਂ ਇਹਨਾਂ ਨੇ ਜ਼ਬਾਨ ਦੀ ਕੀ ਸੇਵਾ ਕਰਨੀ ਹੈ, ਇਹ ਪੈਸੇ ਦੇ ਖੱਟੂ ਨੇ ਜੀ, ਔਰ ਇਹੀ ਇਹਨਾਂ ਦਾ ਅਲਟੀਮੇਟ ਗੋਲ ਹੈ। ਹਕੂਮਤ ਨੂੰ ਸੂਟ ਕਰਦਾ ਹੈ, ਮੀਡੀਆ ਨੂੰ ਸੂਟ ਕਰਦਾ ਜੀ, ਔਰ ਅਨਫੋਰਚੂਨੇਟਲੀ ਮੰਦੇ ਪਾ ਗਏ ਨੇ ਕਿ ਲੋਕਾਂ ਦਾ ਵੀ ਟੇਸਟ ਇਸ ਕਿਸਮ ਦਾ ਇਹਨਾਂ ਨੇ ਓਵਰ ਏ ਪੀਰੀਅਡ ਆਫ ਟਾਈਮ ਬਣਾ ਦਿੱਤਾ ਹੈ ਕਿ ਇਹ ਵਿਕਦੇ ਨੇ, ਇਹਨਾਂ ਦਾ ਸਟੱਫ ਵਿਕਦਾ ਹੈ, ਉੱਥੇ ਵੀ ਹੈ
ਬਾਹਰ ਇਹਨਾਂ ਦੇ ਸ਼ੋਅ ਜਿਹੜੇ ਨੇ ਪਹਿਲਾਂ ਹੀ ਵਿਕ ਜਾਂਦੇ ਨੇ ਔਰ ਪੂਰੇ ਇਹਦੇ ਚੋਂ ਨਾਲ ਲਿਆ ਕੇ ਉਹ ਕਬੂਤਰ ਲੈ ਕੇ ਆਉਂਦੇ ਨੇ ਕਿ ਜੇ 20 ਦਾ ਇੱਕ ਟਰੂਪ ਆਇਆ 10 ਜਾਲੀ ਬੰਦੇ ਨਾਲ ਲਿਆਏ 15 20 ਲੱਖ ਉਹਨਾਂ ਤੋਂ ਲਿਆ। ਸੋ ਹਰ ਕਿਸਮ ਦਾ ਜਿਹੜਾ ਇਹ ਬੇਈਮਾਨੀ ਦੇ ਧੰਦੇ ਦੇ ਵਿੱਚ ਇਸ ਕਿਸਮ ਦੇ ਲੋਕ ਸ਼ਾਮਲ ਨੇ। ਸੋ ਮੈਂ ਸਮਝਦਾ ਵੀ ਮੈਂ ਤਾਂ ਵਾਰਨ ਕਰ ਸਕਦੇ ਹਾਂ, ਲਗਾਤਾਰਤਾ ਨਾਲ ਅਸੀਂ ਕਰਦੇ ਹਾਂ, ਹੋਰ ਵੀ ਪੰਥ ਪ੍ਰਸਤ ਵੀਰ ਭੈਣਾਂ ਕਰਦੇ ਨੇ ਕਿ ਭਾਈ ਇਹ ਜਿਹੜੀ ਹੈ ਇਹ ਡੀਜਨਰੇਸ਼ਨ ਹੈ ਕਲਚਰ ਦੀ, ਔਰ ਸਾਡਾ ਜਿਹੜਾ ਸਾਲਵੇਸ਼ਨ ਦਾ ਪਾਰਟ ਹੈ ਜੇ ਅਸੀਂ ਤਾਂ ਹੀ ਬਚਦੇ ਹਾਂ, ਗੁਰੂ ਦੇ ਲੜ ਲੱਗੀਏ, ਗੁਰਬਾਣੀ ਦੇ ਲੜ ਲੱਗੀਏ, ਔਰ ਇਹ ਜਿਹੜਾ ਫਰਾਡ ਇਹ ਸਾਰਾ ਮਹਿਕਮਾ ਸੱਭਿਆਚਾਰ ਦੇ ਨਾਂ ਥੱਲੇ ਲਚਰ ਆਚਾਰ ਹੈ ਜਿਹੜਾ ਇਹਨਾਂ ਤੋਂ ਜਿਹੜਾ ਉਹ ਡਿਸਟੈਂਸ ਕਰੀਏ। ਜੀ ਡਾਕਟਰ ਸਾਹਿਬ ਇੱਥੇ ਲੈਣਾ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।